ਇੱਕ ਹੋਰ ਜਿਹੜੀ ਟਰੱਕਰਸ ਦੇ ਲਈ ਗੁੱਡ ਨਿਊਜ਼ ਹੈਗੀ ਆ, ਜਿਹੜੀ ਟਰੱਕਿੰਗ ਖਾਸ ਕਰਕੇ ਜਿਹੜੀ ਟਰਾਂਸਪੋਰਟੇਸ਼ਨ ਅਪਰੋਪਰੀਏਸ਼ਨ ਸਬ ਕਮੇਟੀ ਆ, ਉਹਨਾਂ ਨੇ ਜਿਹੜੇ ਚੇਅਰਮੈਨ ਸਟੀਵ ਵੋਮੈਕ ਆ, ਉਹਨਾਂ ਨੇ ਕਿਹਾ ਵੀ $200 ਮਿਲੀਅਨ ਟਰੱਕ ਪਾਰਕਿੰਗ ਐਕਸਪੈਂਸ਼ਨ ਪ੍ਰੋਜੈਕਟਸ ਦੇ ਲਈ ਉਹ ਦੇਣ ਜਾ ਰਹੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਟਰੱਕਰਸ ਦੇ ਲਈ ਜਿਹੜੀ ਟਰੱਕ ਪਾਰਕਿੰਗ ਆ, ਉਹ ਸਭ ਤੋਂ ਵੱਡੀ ਪ੍ਰੋਬਲਮ ਆ। ਸੋ ਹੋਪਫੁਲੀ ਇਹਦੇ ਨਾਲ ਕਹਿੰਦੇ ਵੀ ਥੋੜਾ ਜਿਹੜੇ ਟਰੱਕਰਸ ਆ, ਉਹਨਾਂ ਨੂੰ ਫਾਇਦਾ ਹੋਊਗਾ। ਜੀ ਜੀ ਰਮਨ ਜੀ। ਨਹੀਂ, ਬਿਲਕੁਲ ਜੀ, ਬਿਲਕੁਲ। ਜਿਹੜੀ ਇਹ ਟਰੱਕ ਪਾਰਕਿੰਗ ਹੈ, ਬੜੇ ਚਿਰ ਤੋਂ ਮੁੱਦਾ ਚੱਲਿਆ ਆ ਰਿਹਾ ਔਰ ਸ਼ਾਇਦ ਕਾਫੀ ਦੇਰ ਤੱਕ ਮੁੱਦਾ ਚੱਲਣਾ। ਦੇਖੋ, ਅਸੀਂ ਬਾਹਰ ਦੀ ਗੱਲ ਤਾਂ ਹੁਣ ਚਲੋ ਬਾਹਰ ਆਪਾਂ ਡਰਾਈਵ ਕਰਕੇ ਨਹੀਂ ਜਾਂਦੇ ਹੈਗੇ ਇੰਨਾ ਜ਼ਿਆਦਾ, ਲੇਕਿਨ ਮੈਂ ਜੇ ਗੱਲ ਕਰਾਂ ਕਿ ਆਪਣੇ ਕੈਲੀਫੋਰਨੀਆ ਦੀ, ਸੋਹਣੇ ਕੈਲੀਫੋਰਨੀਆ ਦੀ, ਤੇ ਆਪਾਂ 5 ਦੇ ਉੱਤੇ 99 ਦੇ ਉੱਤੇ ਚਲੇ ਜਾਓ, 5 ਦੇ ਉੱਤੇ ਚਲੇ ਜਾਓ, ਸਾਰੇ ਦੇ ਸਾਰੇ ਰੈਸਟ ਏਰੀਏ ਬੰਦ ਆ ਇਸ ਵੇਲੇ। ਮੇਰੇ ਖਿਆਲ ਇੱਥੋਂ ਸਟਾਕਟਨ ਤੋਂ ਲੈ ਕੇ ਬੇਕਰਸਫੀਲਡ ਤੱਕ ਸਿਰਫ ਇੱਕ ਰੈਸਟ ਏਰੀਆ ਖੁੱਲ੍ਹਾ ਹੈਗਾ। ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਕਿੱਦਾਂ ਦੀ ਇਹ ਰਿਪੇਅਰ ਕਰਦੇ ਹੈਗੇ ਆ ਜਾਂ ਕਿੱਦਾਂ ਦੇ ਉਹਦੇ ਵਿੱਚ ਕੰਮ ਕਰਦੇ ਹੈਗੇ ਆ। ਸਾਰੇ ਦੇ ਸਾਰੇ ਜਿਹੜੇ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਅਵੇਲੇਬਲ ਪਾਰਕਿੰਗ ਸਪਾਟਸ ਆ ਉਹ ਵੀ ਬੰਦ ਕਰਕੇ ਰੱਖੇ ਹੋਏ ਆ। ਫਿਰ ਟਰੱਕਰ ਨੂੰ ਕਹਿੰਦੇ ਕਿ ਤੂੰ ਆਪਣੇ ਜਿਹੜੇ ਆ ਰੈਂਪ ਦੇ ਉੱਤੇ ਕਿਉਂ ਖੜਾ ਆ, ਤੂੰ ਇੱਥੇ ਕਿਉਂ ਖੜਾ, ਤੂੰ ਉੱਥੇ ਕਿਉਂ। ਯਾਰ ਕਮਾਨ, ਉਹਦੇ ਸਾਰੀ ਜਗ੍ਹਾ ਤੁਹਾਡੀ ਤੁਸੀਂ ਬੰਦ ਕਰਕੇ ਰੱਖੀ ਆ। ਜੇ ਕਿਸੇ ਵੀ ਟਰੱਕਰ ਨੇ ਇਧਰੋਂ ਆਪਣੇ ਸਾਕਰਾਮੈਂਟੋ ਵੱਲੋਂ ਚੱਲਣਾ ਆ ਤੇ ਬੇਕਰਸਫੀਲਡ ਐਲੇ ਤੱਕ ਜਾਣਾ ਆ, ਤੇ ਜੇ ਉਹਨੂੰ ਇੱਕੋ ਹੀ ਰੈਸਟ ਏਰੀਆ ਜਿੱਥੇ 20 ਪਾਰਕਿੰਗ ਆ, ਤੇ ਤੁਸੀਂ ਆਪ ਹਿਸਾਬ ਲਾਓ ਕਿ ਕਿੰਨਾ ਟਰੱਕ ਚੱਲਦਾ ਹੈਗਾ I-5 ਦੇ ਉੱਤੇ, ਉਹਨੂੰ ਪਾਰਕਿੰਗ ਲਾਉਣ ਨੂੰ ਜਗ੍ਹਾ ਹੀ ਹੈ ਨਹੀਂ, ਤੇ ਫਿਰ ਕਰੂਗਾ ਕੀ। ਸੋ ਇਹ ਪਾਰਕਿੰਗ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਵੱਡੀ ਆ। ਕਈ ਸਟੇਟਸ ਜਿਹੜੀਆਂ ਮੇਰੇ ਖਿਆਲ ਬਾਹਰਲੀਆਂ ਸਟੇਟਸ ਹੈਗੀਆਂ, ਉਹਨਾਂ ਦੇ ਵਿੱਚ ਰੈਸਟ ਏਰੀਏ ਵੀ ਬਹੁਤ ਜ਼ਿਆਦਾ ਵੱਡੇ ਔਰ ਬਹੁਤ ਜ਼ਿਆਦਾ ਵਧੀਆ ਸਾਫ਼ ਸੁਥਰੇ ਹੈਗੇ ਆ। ਖਾਸ ਕਰਕੇ ਜੇ ਮੈਂ ਗੱਲ ਕਰਾਂ ਟੈਕਸਸ, ਫਲੋਰੀਡਾ, ਇਹ ਜਿਹੜੀਆਂ ਸਟੇਟਸ ਹੈਗੀਆਂ, ਇਹਨਾਂ ਦੇ ਵਿੱਚ ਜਿਹੜੇ ਰੈਸਟ ਏਰੀਆਜ਼ ਆ, ਉਹ ਆਪਣੇ ਮੇਰੇ ਖਿਆਲ ਪਾਰਕ ਵੀ ਇੱਥੇ ਆਪਣੇ ਉੱਦਾਂ ਦੇ ਨਹੀਂ ਵਧੀਆ ਹੋਣੇ ਜਿੰਨੇ ਉੱਥੇ ਰੈਸਟ ਏਰੀਆਜ਼ ਵਧੀਆ ਹੈਗੇ ਆ। ਸਾਡੇ ਜਿਹੜੇ ਕੈਲੀਫੋਰਨੀਆ ਦੇ ਰੈਸਟ ਏਰੀਆਜ਼ ਆ, ਪਹਿਲਾਂ ਤਾਂ ਹੈ ਹੀ 15-20 ਪਾਰਕਿੰਗ ਆ, ਤੇ ਉਹ ਵੀ ਇਹ ਸਾਲ 1.5 ਸਾਲ ਤੱਕ ਬੰਦ ਰੱਖਦੇ ਆ, ਸਿਰਫ ਇਸ ਮੁੱਦੇ ਤੇ ਕਿ ਪਤਾ ਨਹੀਂ ਉਹ 'ਚ ਕਿਹੜੀ ਰਿਪੇਅਰ ਚੱਲਦੀ ਹੈ। ਜੀ, ਵਾਸ਼ਿੰਗਟਨ ਸਟੇਟ 'ਚ ਵੀ ਠੀਕ ਲੱਗਦੇ ਆ ਰਮਨ ਜੀ। ਮੈਂ ਇੱਕ ਦੋ ਵਾਰੀ ਕੈਨੇਡਾ ਹਾਂਜੀ, ਗਿਆ ਤੇ ਵਾਸ਼ਿੰਗਟਨ ਦੇਖਿਆ, ਸਟੇਟ ਸੋਹਣੇ ਵੀ ਆ ਬਹੁਤ ਉੱਥੇ। ਵਧੀਆ ਹੈਗੇ ਆ ਜੀ। ਵਾਸ਼ਿੰਗਟਨ ਸਟੇਟ 'ਚ ਤਾਂ ਇੱਥੋਂ ਤੱਕ ਵੀ ਆ ਜੀ, ਉੱਥੇ ਬਜ਼ੁਰਗ ਜਿਹੜੇ ਆ ਉਹ ਉੱਥੇ ਕਾਫੀ ਲੈ ਕੇ ਬੈਠੇ ਹੁੰਦੇ ਆ ਫ੍ਰੀ, ਤੁਹਾਡੇ ਲਈ ਵੀ। ਤੁਸੀਂ ਇੱਥੇ ਆਏ ਆ ਰੈਸਟ ਏਰੀਏ ਦੇ ਵਿੱਚ, ਵੀ ਫ੍ਰੀ ਕਾਫੀ ਪੀਓ, ਕੁੱਕੀਆਂ ਬਣਾ ਕੇ ਲਿਆਉਂਦੇ ਘਰੋਂ, ਸਾਰਾ ਕੁਝ ਕਰਦੇ ਆ ਉੱਥੇ। ਤਾਂ ਇੱਥੋਂ ਤੱਕ ਵੀ ਸਹੂਲਤ ਜਿਹੜੀ ਹੈਗੀ ਆ। ਜਿਹੜੇ ਟੈਕਸਸ ਦੇ ਰੈਸਟ ਏਰੀਆਜ਼ ਆ, ਉਹ ਰੈਸਟ ਏਰੀਆਜ਼ ਦੇ ਨਾਲ ਉਹ ਟੋਰਨੇਡੋ ਸ਼ੈਲਟਰਸ ਵੀ ਹੈਗੇ ਆ। ਸੋ ਬਹੁਤ ਵੱਡੇ ਔਰ ਬਹੁਤ ਸਾਫ਼ ਸੁਥਰੇ ਤੇ ਸੋਹਣੇ ਬਣੇ ਆ। ਪਰ ਡੈਫੀਨੇਟਲੀ ਪਾਰਕਿੰਗ ਦੀ ਜਿਹੜੀ ਪ੍ਰੋਬਲਮ ਕੈਲੀਫੋਰਨੀਆ ਦੇ ਵਿੱਚ ਹੈ, ਮੇਰੇ ਖਿਆਲ ਹੋਰ ਸਟੇਟ ਦੇ ਵਿੱਚ ਕਿਤੇ ਨਹੀਂ ਹੈਗੀ। ਔਰ ਰੈਸਟ ਏਰੀਆਜ਼ ਤੇ ਖਾਸ ਕਰਕੇ ਜਿਹੜੇ ਕਿ ਬਣੇ ਹੀ ਇਸੇ ਕੰਮ ਲਈ ਸੀ, ਉਹ ਸਾਲ ਬੰਦ ਰਹਿੰਦੇ ਆ। ਇੱਕ ਹੋਰ ਜਿਹੜੀ ਟਰੱਕਰਸ ਦੇ ਲਈ ਗੁੱਡ ਨਿਊਜ਼ ਹੈਗੀ ਆ, ਜਿਹੜੀ ਟਰੱਕਿੰਗ ਖਾਸ ਕਰਕੇ ਜਿਹੜੀ ਟਰਾਂਸਪੋਰਟੇਸ਼ਨ ਅਪਰੋਪਰੀਏਸ਼ਨ ਸਬ ਕਮੇਟੀ ਆ, ਉਹਨਾਂ ਨੇ ਜਿਹੜੇ ਚੇਅਰਮੈਨ ਸਟੀਵ ਵੋਮੈਕ ਆ, ਉਹਨਾਂ ਨੇ ਕਿਹਾ ਵੀ $200 ਮਿਲੀਅਨ ਟਰੱਕ ਪਾਰਕਿੰਗ ਐਕਸਪੈਂਸ਼ਨ ਪ੍ਰੋਜੈਕਟਸ ਦੇ ਲਈ ਉਹ ਦੇਣ ਜਾ ਰਹੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਟਰੱਕਰਸ ਦੇ ਲਈ ਜਿਹੜੀ ਟਰੱਕ ਪਾਰਕਿੰਗ ਆ, ਉਹ ਸਭ ਤੋਂ ਵੱਡੀ ਪ੍ਰੋਬਲਮ ਆ। ਸੋ ਹੋਪਫੁਲੀ ਇਹਦੇ ਨਾਲ ਕਹਿੰਦੇ ਵੀ ਥੋੜਾ ਜਿਹੜੇ ਟਰੱਕਰਸ ਆ, ਉਹਨਾਂ ਨੂੰ ਫਾਇਦਾ ਹੋਊਗਾ। ਜੀ ਜੀ ਰਮਨ ਜੀ। ਨਹੀਂ, ਬਿਲਕੁਲ ਜੀ, ਬਿਲਕੁਲ। ਜਿਹੜੀ ਇਹ ਟਰੱਕ ਪਾਰਕਿੰਗ ਹੈ, ਬੜੇ ਚਿਰ ਤੋਂ ਮੁੱਦਾ ਚੱਲਿਆ ਆ ਰਿਹਾ ਔਰ ਸ਼ਾਇਦ ਕਾਫੀ ਦੇਰ ਤੱਕ ਮੁੱਦਾ ਚੱਲਣਾ। ਦੇਖੋ, ਅਸੀਂ ਬਾਹਰ ਦੀ ਗੱਲ ਤਾਂ ਹੁਣ ਚਲੋ ਬਾਹਰ ਆਪਾਂ ਡਰਾਈਵ ਕਰਕੇ ਨਹੀਂ ਜਾਂਦੇ ਹੈਗੇ ਇੰਨਾ ਜ਼ਿਆਦਾ, ਲੇਕਿਨ ਮੈਂ ਜੇ ਗੱਲ ਕਰਾਂ ਕਿ ਆਪਣੇ ਕੈਲੀਫੋਰਨੀਆ ਦੀ, ਸੋਹਣੇ ਕੈਲੀਫੋਰਨੀਆ ਦੀ, ਤੇ ਆਪਾਂ 5 ਦੇ ਉੱਤੇ 99 ਦੇ ਉੱਤੇ ਚਲੇ ਜਾਓ, 5 ਦੇ ਉੱਤੇ ਚਲੇ ਜਾਓ, ਸਾਰੇ ਦੇ ਸਾਰੇ ਰੈਸਟ ਏਰੀਏ ਬੰਦ ਆ ਇਸ ਵੇਲੇ। ਮੇਰੇ ਖਿਆਲ ਇੱਥੋਂ ਸਟਾਕਟਨ ਤੋਂ ਲੈ ਕੇ ਬੇਕਰਸਫੀਲਡ ਤੱਕ ਸਿਰਫ ਇੱਕ ਰੈਸਟ ਏਰੀਆ ਖੁੱਲ੍ਹਾ ਹੈਗਾ। ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਕਿੱਦਾਂ ਦੀ ਇਹ ਰਿਪੇਅਰ ਕਰਦੇ ਹੈਗੇ ਆ ਜਾਂ ਕਿੱਦਾਂ ਦੇ ਉਹਦੇ ਵਿੱਚ ਕੰਮ ਕਰਦੇ ਹੈਗੇ ਆ। ਸਾਰੇ ਦੇ ਸਾਰੇ ਜਿਹੜੇ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਅਵੇਲੇਬਲ ਪਾਰਕਿੰਗ ਸਪਾਟਸ ਆ, ਉਹ ਵੀ ਬੰਦ ਕਰਕੇ ਰੱਖੇ ਹੋਏ ਆ। ਫਿਰ ਟਰੱਕਰ ਨੂੰ ਕਹਿੰਦੇ ਕਿ ਤੂੰ ਆਪਣੇ ਜਿਹੜੇ ਆ ਰੈਂਪ ਦੇ ਉੱਤੇ ਕਿਉਂ ਖੜਾ ਆ, ਤੂੰ ਇੱਥੇ ਕਿਉਂ ਖੜਾ, ਤੂੰ ਉੱਥੇ ਕਿਉਂ। ਯਾਰ ਕਮਾਨ, ਉਹਦੇ ਸਾਰੀ ਜਗ੍ਹਾ ਤੁਹਾਡੀ ਤੁਸੀਂ ਬੰਦ ਕਰਕੇ ਰੱਖੀ ਆ। ਜੇ ਕਿਸੇ ਵੀ ਟਰੱਕਰ ਨੇ ਇਧਰੋਂ ਆਪਣੇ ਸਾਕਰਾਮੈਂਟੋ ਵੱਲੋਂ ਚੱਲਣਾ ਆ ਤੇ ਬੇਕਰਸਫੀਲਡ ਐਲੇ ਤੱਕ ਜਾਣਾ ਆ, ਤੇ ਜੇ ਉਹਨੂੰ ਇੱਕੋ ਹੀ ਰੈਸਟ ਏਰੀਆ ਜਿੱਥੇ 20 ਪਾਰਕਿੰਗ ਆ, ਤੇ ਤੁਸੀਂ ਆਪ ਹਿਸਾਬ ਲਾਓ ਕਿ ਕਿੰਨਾ ਟਰੱਕ ਚੱਲਦਾ ਹੈਗਾ I-5 ਦੇ ਉੱਤੇ, ਉਹਨੂੰ ਪਾਰਕਿੰਗ ਲਾਉਣ ਨੂੰ ਜਗ੍ਹਾ ਹੀ ਹੈ ਨਹੀਂ, ਤੇ ਫਿਰ ਕਰੂਗਾ ਕੀ। ਸੋ ਇਹ ਪਾਰਕਿੰਗ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਵੱਡੀ ਆ। ਕਈ ਸਟੇਟਸ ਜਿਹੜੀਆਂ ਮੇਰੇ ਖਿਆਲ ਬਾਹਰਲੀਆਂ ਸਟੇਟਸ ਹੈਗੀਆਂ, ਉਹਨਾਂ ਦੇ ਵਿੱਚ ਰੈਸਟ ਏਰੀਏ ਵੀ ਬਹੁਤ ਜ਼ਿਆਦਾ ਵੱਡੇ ਔਰ ਬਹੁਤ ਜ਼ਿਆਦਾ ਵਧੀਆ ਸਾਫ਼ ਸੁਥਰੇ ਹੈਗੇ ਆ। ਖਾਸ ਕਰਕੇ ਜੇ ਮੈਂ ਗੱਲ ਕਰਾਂ ਟੈਕਸਸ, ਫਲੋਰੀਡਾ, ਇਹ ਜਿਹੜੀਆਂ ਸਟੇਟਸ ਹੈਗੀਆਂ, ਇਹਨਾਂ ਦੇ ਵਿੱਚ ਜਿਹੜੇ ਰੈਸਟ ਏਰੀਆਜ਼ ਆ, ਉਹ ਆਪਣੇ ਮੇਰੇ ਖਿਆਲ ਪਾਰਕ ਵੀ ਇੱਥੇ ਆਪਣੇ ਉੱਦਾਂ ਦੇ ਨਹੀਂ ਵਧੀਆ ਹੋਣੇ ਜਿੰਨੇ ਉੱਥੇ ਰੈਸਟ ਏਰੀਆਜ਼ ਵਧੀਆ ਹੈਗੇ ਆ। ਸਾਡੇ ਜਿਹੜੇ ਕੈਲੀਫੋਰਨੀਆ ਦੇ ਰੈਸਟ ਏਰੀਆਜ਼ ਆ, ਪਹਿਲਾਂ ਤਾਂ ਹੈ ਹੀ 15-20 ਪਾਰਕਿੰਗ ਆ, ਤੇ ਉਹ ਵੀ ਇਹ ਸਾਲ 1.5 ਸਾਲ ਤੱਕ ਬੰਦ ਰੱਖਦੇ ਆ, ਸਿਰਫ ਇਸ ਮੁੱਦੇ ਤੇ ਕਿ ਪਤਾ ਨਹੀਂ ਉਹ 'ਚ ਕਿਹੜੀ ਰਿਪੇਅਰ ਚੱਲਦੀ ਹੈ।
ਜੀ ਵਾਸ਼ਿੰਗਟਨ ਸਟੇਟ 'ਚ ਵੀ ਠੀਕ ਲੱਗਦੇ ਆ ਰਮਨ ਜੀ, ਮੈਂ 1-2 ਵਾਰੀ ਹਾਂਜੀ, ਕੈਨੇਡਾ ਗਿਆ ਤੇ ਵਾਸ਼ਿੰਗਟਨ ਦੇਖਿਆ ਸਟੇਟ ਸੋਹਣੇ ਵੀ ਆ ਬਹੁਤ ਉੱਥੇ। ਵਧੀਆ ਹੈਗੇ ਆ ਜੀ। ਵਾਸ਼ਿੰਗਟਨ ਸਟੇਟ 'ਚ ਤਾਂ ਇੱਥੋਂ ਤੱਕ ਵੀ ਆ ਜੀ, ਉੱਥੇ ਬਜ਼ੁਰਗ ਜਿਹੜੇ ਆ ਉਹ ਉੱਥੇ ਕਾਫੀ ਲੈ ਕੇ ਬੈਠੇ ਹੁੰਦੇ ਆ ਫ੍ਰੀ, ਤੁਹਾਨੂੰ ਤੁਹਾਡੇ ਲਈ ਵੀ, ਤੁਸੀਂ ਇੱਥੇ ਆਏ ਆ ਰੈਸਟ ਏਰੀਆ ਦੇ ਵਿੱਚ ਹਾਂਜੀ, ਵੀ ਫ੍ਰੀ ਕਾਫੀ ਪੀਓ, ਕੁੱਕੀਆਂ ਬਣਾ ਕੇ ਲਿਆਉਂਦੇ ਘਰੋਂ, ਸਾਰਾ ਕੁਝ ਕਰਦੇ ਆ ਉੱਥੇ। ਤਾਂ ਇੱਥੋਂ ਤੱਕ ਵੀ ਸਹੂਲਤ ਜਿਹੜੀ ਹੈਗੀ ਆ, ਜਿਹੜੇ ਟੈਕਸਸ ਦੇ ਰੈਸਟ ਏਰੀਆਜ਼ ਆ, ਉਹ ਰੈਸਟ ਏਰੀਆਜ਼ ਦੇ ਨਾਲ ਨਾਲ ਉਹ ਟੋਰਨੇਡੋ ਸ਼ੈਲਟਰਸ ਵੀ ਹੈਗੇ ਆ। ਸੋ ਬਹੁਤ ਵੱਡੇ ਔਰ ਬਹੁਤ ਸਾਫ਼ ਸੁਥਰੇ ਤੇ ਸੋਹਣੇ ਬਣੇ ਆ। ਪਰ ਡੈਫੀਨੇਟਲੀ ਪਾਰਕਿੰਗ ਦੀ ਜਿਹੜੀ ਪ੍ਰੋਬਲਮ ਕੈਲੀਫੋਰਨੀਆ ਦੇ ਵਿੱਚ ਹੈ, ਮੇਰੇ ਖਿਆਲ ਹੋਰ ਸਟੇਟ ਦੇ ਵਿੱਚ ਕਿਤੇ ਨਹੀਂ ਹੈਗੀ। ਔਰ ਜੀ ਰੈਸਟ ਏਰੀਆਜ਼ ਤੇ ਖਾਸ ਕਰਕੇ ਜਿਹੜੇ ਕਿ ਬਣੇ ਹੀ ਇਸੇ ਕੰਮ ਲਈ ਸੀ, ਉਹ ਸਾਲ-ਸਾਲ ਬੰਦ ਰਹਿੰਦੇ ਆ।